ਤੁਸੀਂ ਵੀ ਕਦੇ ਪ੍ਰੈਡਿਕਟ ਨਹੀਂ ਕੀਤਾ ਹੋਣਾ ਕਿ ਵੀ ਸ਼ਾਇਦ ਤੁਸੀਂ ਜਰਨਲਿਜ਼ਮ ਜਾਂ ਮੀਡੀਆ ਦੇ ਵਿੱਚ ਆਓਗੇ। ਤੁਸੀਂ ਇਹ ਕਰੀਅਰ ਕਿਵੇਂ ਪਿਕ ਕੀਤਾ? ਨਹੀਂ, ਬਿਲਕੁਲ ਨਹੀਂ, ਕਦੀ ਵੀ ਨਹੀਂ। ਮੈਂ ਬੜਾ ਸ਼ਾਈ ਸੀਗਾ ਜਦੋਂ ਜਦੋਂ ਛੋਟੇ ਹੁੰਦੇ, ਜਿੱਦਾਂ ਬਚਪਨ 'ਚ ਹੁੰਦਾ ਨਹੀਂ ਵੀ ਘਰੇ ਪ੍ਰਾਹੁਣੇ ਵੀ ਆ ਜਾਣਾ ਤੇ ਲੁੱਕ ਜਾਣਾ ਵੀ ਕਿਤੇ ਸਤਿ ਸ੍ਰੀ ਅਕਾਲ ਨਾ ਬੁਲਾਉਣੀ ਪੈ ਜੇ। ਹੁਣ ਡਿਫਰੈਂਟ ਹੋ ਗਈ ਸਿਚੁਏਸ਼ਨ। ਸਾਡੇ ਸਿੱਖ ਸਟੂਡੈਂਟ ਐਸੋਸੀਏਸ਼ਨ ਸੀਗੀ ਸੈਨ ਹੋਜ਼ੇ ਸਟੇਟ ਦੇ ਵਿੱਚ, ਉਹਦੇ ਜ਼ਰੀਏ ਹਰਜੋਤ ਸਿੰਘ ਖਾਲਸਾ ਜੀ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਤੇ ਬਸ ਫਿਰ ਉਹਨਾਂ ਦੇ ਨਾਲ ਇੱਦਾਂ ਪਿਆਰ ਪੈ ਗਿਆ, ਗੱਲਬਾਤ ਹੋਈ, ਵਿਚਾਰ ਮਿਲ ਗਏ। ਜਿਹੜੀ ਗੱਲ ਹੁੰਦੀ ਹੈ ਕਮਿਊਨਿਟੀ ਦੀ ਸੇਵਾ ਕਰਨ ਦੀ ਜਿਹੜੀ ਭਾਵਨਾ ਆ, ਉਹ ਮੁੱਢ ਤੋਂ ਦੇਖਦੇ ਆਏ ਸੀ ਪਰਿਵਾਰ ਦੇ ਵਿੱਚ। ਤੇ ਉਹਨੇ ਇਹ ਨਹੀਂ ਸੀ ਪਤਾ ਵੀ ਅਮਰੀਕਾ 'ਚ ਆ ਕੇ ਕਰਵਟ ਲੈਣੀ ਆ, ਤੇ ਇਹ ਮੌਕਾ ਜਿਹੜਾ ਮੈਨੂੰ ਫਿਰ ਇੱਥੇ ਆ ਕੇ ਮਿਲਿਆ। ਪੰਜਾਬੀ ਰੇਡੀਓ ਯੂਐਸਏ ਦੀ ਇਹ ਖਾਸੀਅਤ ਆ ਕਿ ਵੀ ਤੁਸੀਂ ਜਿਹੜਾ ਉਹ ਟੈਕਨੀਕਲ ਡਿਵਾਈਡ ਸੀਗਾ, ਡਿਜੀਟਲ ਡਿਵਾਈਡ ਜਿਹੜਾ ਹੁੰਦਾ ਵਾ, ਤੁਸੀਂ ਉਹ ਬ੍ਰੇਕ ਕਰਕੇ ਹਰੇਕ ਘਰ ਦੇ ਵਿੱਚ ਪਹੁੰਚੇ। ਉਹਦਾ ਥੋੜਾ ਜਿਹਾ ਤੁਸੀਂ ਸ਼ੇਅਰ ਕਰ ਸਕਦੇ ਹੋ, ਲਾਈਕ ਵਾਈ ਵਾਜ਼ ਦੈਟ ਇੰਪੋਰਟੈਂਟ? ਦੋ ਚੀਜ਼ਾਂ ਆ ਅਮਰੀਕਾ 'ਚ। ਇੱਕ ਤਾਂ ਵੈਸੇ ਲੋਕਾਂ ਕੋਲ ਬਹੁਤ ਘੱਟ ਟਾਈਮ ਆ ਵੀ ਆਪਾਂ ਟੀਵੀ ਮੂਹਰੇ ਕਰਕੇ ਜਿਹੜਾ ਉਹ ਦੇਖੀਏ, ਬੈਠ ਕੇ ਦੇਖ ਸਕੀਏ। ਆਪਣੇ ਕੋਈ ਇੰਨਾ ਵਕਤ ਨਹੀਂ ਹੁੰਦਾ। ਸੋ ਰੇਡੀਓ ਸਭ ਤੋਂ ਇੱਕ ਸੌਖਾ ਮਾਧਿਅਮ ਸੀ, ਚੱਲਦੇ ਫਿਰਦੇ ਵੀ ਉਹ ਕਰਦੇ ਹੋਏ। ਮੈਂ ਹੀ ਨਹੀਂ ਕਹਾਂ ਵੀ ਅਸੀਂ ਫਸਟ ਸੀਗੇ, ਪਰ ਪੰਜਾਬੀ ਰੇਡੀਓ ਯੂਐਸਏ ਵਨ ਆਫ ਦਾ ਫਸਟ ਜਿਨ੍ਹਾਂ ਨੇ ਆਪਣੀ ਵੈਬਸਾਈਟ ਵੀ ਬਣਾਈ, ਐਪ ਵੀ ਬਣਾਈ। ਦੈਨ ਦੇਰ ਵਾਜ਼ ਦਿਸ ਆਪਸ਼ਨ ਵੀ ਤੁਸੀਂ ਕਾਲ ਕਰਕੇ ਸੁਣ ਸਕਦੇ ਆ। ਸੋ ਅਸੀਂ ਉਸ ਦੇ ਉੱਤੇ ਵੀ ਜਿਹੜੇ ਗਏ। ਦੈਨ ਵੀ ਗੋਟ ਰੇਡੀਓ ਸਪੈਸੀਫਿਕਲੀ ਮੇਡ ਵੀ ਜਿਹੜੇ ਵੀ ਸ਼ਹਿਰ ਦੇ ਵਿੱਚ ਆ ਵੀ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਉਹ ਪਹੁੰਚ ਸਕਣ। ਬਹੁਤ ਹੀ ਮਤਲਬ ਜੈਨੂਅਨ ਤਰੀਕੇ ਦੇ ਨਾਲ ਅਸੀਂ ਗ੍ਰਾਸ ਰੂਟ ਦੇ ਉੱਤੇ ਜਿਹੜਾ ਉਹ ਕੰਮ ਕੀਤਾ, ਤੇ ਜਿਸ ਦਾ ਮਹਾਰਾਜ ਨੇ ਅੱਜ ਸਾਨੂੰ ਇਹ ਕਹਿ ਸਕਦੇ ਹਾਂ ਵੀ ਉਸੇ ਦਾ ਹੀ ਫਲ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜੁੜੇ ਹਾਂ ਆਪਣੇ ਸਾਰਿਆਂ ਨੂੰ ਹੀ ਜਾਣਦੇ ਆ, ਘਰਾਂ ਦੇ ਵਿੱਚ ਨਾਮ ਪਤਾ ਵਾ, ਰਾਜਕਰਨ ਵੀਰ ਜੀ, ਜੋ ਆਪਣੇ ਪੰਜਾਬੀ ਰੇਡੀਓ ਯੂਐਸਏ ਦੇ ਆਪਣੀ ਕਮਿਊਨਿਟੀ ਦੀ ਆਵਾਜ਼ ਨੇ। ਅੱਜ ਇਹਨਾਂ ਦੀ ਆਪਾਂ ਇੰਟਰਵਿਊ ਲਵਾਂਗੇ, ਭਾਵੇਂ ਇਹ ਆਪਣੀ ਇੰਟਰਵਿਊ ਲੈਣ ਆਏ ਸੀ। ਤੁਸੀਂ ਵੀ ਕਦੇ ਪ੍ਰੈਡਿਕਟ ਨਹੀਂ ਕੀਤਾ ਹੋਣਾ ਕਿ ਵੀ ਸ਼ਾਇਦ ਤੁਸੀਂ ਜਰਨਲਿਜ਼ਮ ਜਾਂ ਮੀਡੀਆ ਦੇ ਵਿੱਚ ਆਓਗੇ। ਤੁਸੀਂ ਇਹ ਕਰੀਅਰ ਕਿਵੇਂ ਪਿਕ ਕੀਤਾ? ਮਨਪ੍ਰੀਤ ਕੌਰ, ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ, ਤੇ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ, ਬਿਲਕੁਲ ਨਹੀਂ, ਕਦੀ ਵੀ ਨਹੀਂ। ਮੈਂ ਬੜਾ ਸ਼ਾਈ ਸੀਗਾ ਜਦੋਂ ਛੋਟੇ ਹੁੰਦੇ, ਜਿੱਦਾਂ ਬਚਪਨ 'ਚ ਹੁੰਦਾ ਨਹੀਂ ਵੀ ਘਰੇ ਪ੍ਰਾਹੁਣੇ ਵੀ ਆ ਜਾਣਾ ਤੇ ਲੁੱਕ ਜਾਣਾ ਵੀ ਕਿਤੇ ਸਤਿ ਸ੍ਰੀ ਅਕਾਲ ਨਾ ਬੁਲਾਉਣੀ ਪੈ ਜੇ। ਹੁਣ ਡਿਫਰੈਂਟ ਹੋ ਗਈ ਸਿਚੁਏਸ਼ਨ। ਇੱਥੇ ਮੈਂ ਸੈਨ ਹੋਜ਼ੇ ਸਟੇਟ ਆਪਣੀ ਇੰਜੀਨੀਅਰਿੰਗ ਕਰਨ ਦੇ ਲਈ ਆਇਆ। ਜਿਸ ਸਾਲ ਮੈਂ ਆਇਆ, ਉਸੇ ਸਾਲ ਪੰਜਾਬੀ ਰੇਡੀਓ ਯੂਐਸਏ ਫਾਊਂਡ ਹੋਇਆ, ਉਸੇ ਸਾਲ ਇਹ ਬਣਿਆ, ਉਸ ਦੀ ਸ਼ੁਰੂਆਤ ਹੋਈ। ਤੇ ਫਿਰ ਮੈਨੂੰ ਨਾਲ ਮੌਕਾ ਮਿਲਿਆ। ਸਾਡੇ ਸਿੱਖ ਸਟੂਡੈਂਟ ਐਸੋਸੀਏਸ਼ਨ ਸੀਗੀ ਸੈਨ ਹੋਜ਼ੇ ਸਟੇਟ ਦੇ ਵਿੱਚ, ਉਹਦੇ ਜ਼ਰੀਏ ਹਰਜੋਤ ਸਿੰਘ ਖਾਲਸਾ ਜੀ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਤੇ ਬਸ ਫਿਰ ਉਹਨਾਂ ਦੇ ਨਾਲ ਇੱਦਾਂ ਪਿਆਰ ਪੈ ਗਿਆ, ਗੱਲਬਾਤ ਹੋਈ, ਵਿਚਾਰ ਮਿਲ ਗਏ। ਜਿਹੜੀ ਗੱਲ ਹੁੰਦੀ ਹੈ ਕਮਿਊਨਿਟੀ ਦੀ ਸੇਵਾ ਕਰਨ ਦੀ ਜਿਹੜੀ ਭਾਵਨਾ ਆ, ਉਹ ਮੁੱਢ ਤੋਂ ਦੇਖਦੇ ਆਏ ਸੀ ਪਰਿਵਾਰ ਦੇ ਵਿੱਚ। ਤੇ ਉਹਨੇ ਇਹ ਨਹੀਂ ਸੀ ਪਤਾ ਵੀ ਅਮਰੀਕਾ 'ਚ ਆ ਕੇ ਕਰਵਟ ਲੈਣੀ ਆ, ਤੇ ਇਹ ਮੌਕਾ ਜਿਹੜਾ ਮੈਨੂੰ ਫਿਰ ਇੱਥੇ ਆ ਕੇ ਮਿਲਿਆ, ਤੇ ਸ਼ੁਕਰਗੁਜ਼ਾਰ ਹਾਂ। ਤੇ ਇਸ ਚੀਜ਼ ਦੇ ਵਿੱਚ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਵੀ ਤੁਸੀਂ ਸੋਚ ਕੇ ਖੁਸ਼ ਹੁੰਦੇ ਆ, ਤੇ ਜ਼ਿੰਦਗੀ ਦੁਨੀਆ ਮੌਕੇ ਕਈ ਤਰ੍ਹਾਂ ਦੇ ਤੁਹਾਨੂੰ ਦਿੰਦੀ ਆ, ਤੇ ਉਹ ਫਿਰ ਇੱਦਾਂ ਹੀ ਕਈ ਵਾਰੀ ਬੰਦਾ ਅੱਗੇ ਤੋਂ ਅੱਗੇ ਜਿਹੜਾ ਪਹੁੰਚ ਜਾਂਦਾ। ਬਸ ਇਹ ਆ ਵੀ ਲੈਟਸ ਸੀ ਕਿਹੜੀ ਓਪਰਚੁਨਿਟੀ ਆ ਰਹੀ ਆ, ਤੇ ਤੁਸੀਂ ਬਸ ਤਕੜੇ ਹੋ ਕੇ ਕੰਮ ਕਰਦੇ ਰਹੋ। ਆਈ ਥਿੰਕ ਪੰਜਾਬੀ ਰੇਡੀਓ, ਕਿਉਂਕਿ ਹੋਰ ਵੀ ਕਾਫੀ ਰੇਡੀਓ ਰਹੇ ਨੇ, ਆਈ ਮੀਨ ਮੇਰੇ ਫਰਮ ਮਾਈ ਓਨ ਲਾਈਫ ਤੋਂ ਪਹਿਲਾਂ ਵੀ, ਪਰ ਪੰਜਾਬੀ ਰੇਡੀਓ ਯੂਐਸਏ ਦੀ ਇਹ ਖਾਸੀਅਤ ਆ ਕਿ ਵੀ ਤੁਸੀਂ ਜਿਹੜਾ ਉਹ ਟੈਕਨੀਕਲ ਡਿਵਾਈਡ ਸੀਗਾ, ਡਿਜੀਟਲ ਡਿਵਾਈਡ ਜਿਹੜਾ ਹੁੰਦਾ ਵਾ, ਤੁਸੀਂ ਉਹ ਬ੍ਰੇਕ ਕਰਕੇ ਹਰੇਕ ਘਰ ਦੇ ਵਿੱਚ ਪਹੁੰਚੇ। ਉਹਦਾ ਥੋੜਾ ਜਿਹਾ ਤੁਸੀਂ ਸ਼ੇਅਰ ਕਰ ਸਕਦੇ ਹੋ, ਲਾਈਕ ਵਾਈ ਵਾਜ਼ ਦੈਟ ਇੰਪੋਰਟੈਂਟ? ਨਹੀਂ, ਬਿਲਕੁਲ। ਦੇਖੋ, ਇੱਕ ਤਾਂ ਦੋ ਚੀਜ਼ਾਂ ਆ ਅਮਰੀਕਾ 'ਚ। ਤੇ ਇੱਕ ਤਾਂ ਵੈਸੇ ਲੋਕਾਂ ਕੋਲ ਬਹੁਤ ਘੱਟ ਟਾਈਮ ਆ ਵੀ ਆਪਾਂ ਟੀਵੀ ਮੂਹਰੇ ਕਰਕੇ ਜਿਹੜਾ ਉਹ ਦੇਖੀਏ, ਬੈਠ ਕੇ ਦੇਖ ਸਕੀਏ। ਆਪਣੇ ਕੋਈ ਇੰਨਾ ਵਕਤ ਨਹੀਂ ਹੁੰਦਾ। ਸੋ ਰੇਡੀਓ ਸਭ ਤੋਂ ਇੱਕ ਸੌਖਾ ਮਾਧਿਅਮ ਸੀ, ਚੱਲਦੇ ਫਿਰਦੇ ਵੀ ਉਹ ਕਰਦੇ ਹੋਏ। ਮੈਂ ਹੀ ਨਹੀਂ ਕਹਾਂ ਵੀ ਅਸੀਂ ਫਸਟ ਸੀਗੇ, ਪਰ ਪੰਜਾਬੀ ਰੇਡੀਓ ਯੂਐਸਏ ਵਨ ਆਫ ਦਾ ਫਸਟ ਜਿਨ੍ਹਾਂ ਨੇ ਆਪਣੀ ਵੈਬਸਾਈਟ ਵੀ ਬਣਾਈ, ਐਪ ਵੀ ਬਣਾਈ। ਦੈਨ ਦੇਰ ਵਾਜ਼ ਦਿਸ ਆਪਸ਼ਨ ਵੀ ਤੁਸੀਂ ਕਾਲ ਕਰਕੇ ਸੁਣ ਸਕਦੇ ਆ। ਸੋ ਅਸੀਂ ਉਸ ਦੇ ਉੱਤੇ ਵੀ ਜਿਹੜੇ ਗਏ। ਦੈਨ ਵੀ ਗੋਟ ਰੇਡੀਓ ਸਪੈਸੀਫਿਕਲੀ ਮੇਡ ਵੀ ਜਿਹੜੇ ਵੀ ਸ਼ਹਿਰ ਦੇ ਵਿੱਚ ਆ ਵੀ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਉਹ ਪਹੁੰਚ ਸਕਣ। ਬਹੁਤ ਹੀ ਮਤਲਬ ਜੈਨੂਅਨ ਤਰੀਕੇ ਦੇ ਨਾਲ ਅਸੀਂ ਗ੍ਰਾਸ ਰੂਟ ਦੇ ਉੱਤੇ ਜਿਹੜਾ ਉਹ ਕੰਮ ਕੀਤਾ, ਤੇ ਜਿਸ ਦਾ ਮਹਾਰਾਜ ਨੇ ਅੱਜ ਸਾਨੂੰ ਇਹ ਕਹਿ ਸਕਦੇ ਹਾਂ ਵੀ ਉਸੇ ਦਾ ਹੀ ਫਲ ਆ ਵੀ ਉਹ ਮਿਹਨਤ ਕੀਤੀ ਦਾ ਤੇ ਲੋਕਾਂ ਦੇ ਵਿੱਚ ਪਿਆਰ ਦਾ। ਬਾਕੀ ਗੱਲ ਮਨਪ੍ਰੀਤ ਕੌਰ ਜੀ, ਜਿਹੜੀ ਤੁਸੀਂ ਕਹੀ ਵੀ ਸਾਡੇ ਤੋਂ ਵੀ ਪਹਿਲੋਂ ਕਈ ਸੀਗੇ,
ਸਾਡੇ ਹੁੰਦਿਆਂ ਹੋਏ ਵੀ ਨਾਲ ਕਈ ਹੋਣਗੇ ਤੇ ਸਾਡੇ ਤੋਂ ਬਾਅਦ ਚ ਵੀ ਕਈ ਹੋਣਗੇ, ਬਟ ਗੱਲ ਹੈ ਵੀ ਜਿਹੜੀ ਕਮਿਊਨਿਟੀ ਦੀ ਗੱਲ ਕਰੂਗਾ ਨਾਮ ਉਸੇ ਦਾ ਹੀ ਆ, ਚਰਚਾ ਉਸੇ ਦੀ ਆ, ਲੋਕਾਂ ਨੇ ਉਹਦੇ ਨਾਲ ਹੀ ਜੁੜਨਾ। ਸੋ ਉਸ ਦੇ ਲਈ ਕਮਿਊਨਿਟੀ ਦਾ ਵੀ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ, ਬਹੁਤ ਧੰਨਵਾਦ ਆ ਵੀ ਉਹ ਇੰਨਾ ਮਾਣ ਦਿੰਦੇ ਆ, ਪਿਆਰ ਦਿੰਦੇ ਆ। ਹਾਂਜੀ ਨਹੀਂ ਬਹੁਤ ਧੰਨਵਾਦ ਤੁਹਾਡੀ। ਮੈਨੂੰ ਯਾਦ ਆ ਕਿ ਵੀ ਪਹਿਲਾਂ ਨਗਰ ਕੀਰਤਨ ਤੇ ਜਾਂਦੇ ਸੀ, ਇੱਕ ਰੇਡੀਓ ਹੁੰਦਾ ਸੀਗਾ, ਫਿਰ ਸਾਰੇ ਉਹੀ ਕਹਿੰਦੇ ਸੀ ਕਿ ਵੀ ਉਹ ਰੇਡੀਓ ਕਿੱਥੇ ਆ, ਪੰਜਾਬੀ ਰੇਡੀਓ US ਵਾਲਾ। ਫਿਰ ਇੱਕ ਆਪਸ਼ਨ ਜਿਹੜੀ ਤੁਸੀਂ ਕਿਹਾ ਸੀ ਡਾਇਲ ਇਨ ਕਰਦੀ, ਤੁਸੀਂ ਸਾਰਿਆਂ ਨੂੰ ਮਲਟੀਪਲ ਆਪਸ਼ਨਸ ਦਿੱਤੇ ਕਿ ਵੀ ਸਾਰੇ ਜੁੜ ਸਕਦੇ ਨੇ, ਨੋ ਮੈਟਰ ਤੁਹਾਡੇ ਕੋਲ ਫੋਨ ਆ, ਤੁਹਾਡੇ ਕੋਲ ਐਪ ਆ, ਜਾਂ ਤੁਹਾਡੇ ਕੋਲ ਫਿਜ਼ੀਕਲ ਰੇਡੀਓ ਆ। ਤੇ ਉਹਦੇ ਨਾਲ ਹੀ ਆਈ ਥਿੰਕ ਇੱਕ ਕਮਿਊਨਿਟੀ ਦੀ ਆਵਾਜ਼ ਬਣਨੀ, ਇਟ ਵਾਜ਼ ਨੀਡਡ ਕਿ ਵੀ ਯੂਨੀਵਰਸਲ ਆਵਾਜ਼ ਹੋਵੇ। ਸੋ ਤੁਹਾਡਾ ਬਹੁਤ ਧੰਨਵਾਦ ਐਂਡ ਮੈਨੀ ਮੋਰ ਸਕਸੈਸਸ ਟੂ ਕਮ। ਥੈਂਕ ਯੂ ਮਨਪ੍ਰੀਤ ਕੌਰ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ।